ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 5118090404, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਆਉਣਗੇ ਬਲਤੇਜ ਪੰਨੂ, ਦੱਸਣਗੇ ਕਿ ਉੱਥੇ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ ਹੈ। ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500, ਚਰਨਜੀਤ ਸਿੰਘ ਜੀ, ਮੰਜ਼ਲ ਬ੍ਰਦਰਸ, ਦਲੀਪ ਸਿੰਘ ਤੇ ਅਵਤਾਰ ਸਿੰਘ ਜੀ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ, ਹਰਕੇਵਲ ਸਿੰਘ ਤੇ ਰਵਿੰਦਰ ਕੌਰ ਅਟਵਾਲ ਜੀ, ਗੁਰਦੀਪ ਸਿੰਘ ਬਿਰਦੀ ਤੇ ਗੁਰਜੀਤ ਸਿੰਘ ਝਾਮਪੁਰ, ਬਹੁਤ ਬਹੁਤ ਇਹਨਾਂ ਦੀ ਧੰਨਵਾਦੀ ਹਾਂ। ਬਲਤੇਜ ਸਿੰਘ ਪੰਨੂ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਅੱਜ ਹੀ ਆਪਾਂ ਸ਼ੁਰੂ ਕਰਦੇ ਹਾਂ ਕਿ ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਇੱਕ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀਗੀ, ਉਹਦੇ ਖਿਲਾਫ ਜਿਹੜੀ ਇੱਕ ਪਟੀਸ਼ਨ ਪਾਈ ਹੋਈ ਸੀਗੀ ਤੇ ਸੁਪਰੀਮ ਕੋਰਟ ਨੇ ਜਵਾਬ ਮੰਗ ਲਿਆ ਜੀ ਆਪਣੇ ਸਰਕਾਰ ਤੋਂ। ਜੀ, ਇਸ ਮਸਲੇ ਦੇ ਉੱਤੇ ਜਿਹੜਾ ਐਕਚੁਅਲੀ ਜਦੋਂ ਹਰਿਆਣੇ ਦੇ ਵਿੱਚ ਪਿਛਲੀ ਜਿਹੜੀ ਸਰਕਾਰ ਸੀ, ਉਹਨੇ ਇਹ ਵੱਖਰੀ ਹਰਿਆਣਾ ਕਮੇਟੀ ਬਣਾਤੀ ਸੀ। ਕਾਫੀ ਇਹ ਮਸਲਾ ਜਿਹੜਾ ਜੀ ਉਹ ਭਖਦਾ ਰਿਹਾ ਪਿਛਲੇ ਸਮੇਂ ਤੋਂ, ਔਰ ਸੁਪਰੀਮ ਕੋਰਟ ਦੇ ਵਿੱਚ ਹੁਣ ਇਹ ਮਾਮਲਾ ਜਿਹੜਾ ਜੀ ਹੈਗਾ, ਜਦੋਂ ਹੁਣ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੇਂਦਰ ਦੀ ਵੱਲੋਂ ਜਿਹੜਾ ਵਕੀਲ ਪੇਸ਼ ਹੋਏ ਜੀ, ਉਹਨਾਂ ਨੇ ਇਹ ਕਿਹਾ ਕਿ ਇਸ ਮਾਮਲੇ ਦੇ ਉੱਤੇ ਉਹਨਾਂ ਨੂੰ ਹੋਰ ਸਮਾਂ ਚਾਹੀਦਾ। ਸੁਪਰੀਮ ਕੋਰਟ ਨੇ ਇਹ ਗੱਲ ਜਿਹੜੀ ਹੈ ਜੀ ਉਹਦੇ ਬੈਂਚ ਨੇ ਉਹਨੇ ਮੰਨ ਲਈ ਔਰ ਇਹ ਕਿਹਾ ਕਿ 4 ਹਫ਼ਤੇ ਹੋਰ ਦਿੱਤੇ ਜਾਂਦੇ ਨੇ। ਪਰ ਨਾਲ ਦੀ ਨਾਲ ਸੁਪਰੀਮ ਕੋਰਟ ਨੇ ਇਹਦੇ ਉੱਤੇ ਟਿੱਪਣੀ ਵੀ ਕਰਤੀ ਕਿ ਇਹ ਆਖਰੀ ਮੌਕਾ ਹੈ ਕੇਂਦਰ ਦੀ ਸਰਕਾਰ ਦੇ ਕੋਲੇ, 4 ਹਫ਼ਤਿਆਂ ਤੋਂ ਬਾਅਦ ਉਹਨੂੰ ਹੋਰ ਸਮਾਂ ਜਿਹੜਾ ਜੀ ਉਹ ਨਹੀਂ ਮਿਲਣਾ। ਸੁਪਰੀਮ ਕੋਰਟ ਨੇ 7 ਅਗਸਤ 2014 ਨੂੰ ਨੋਟਿਸ ਜਾਰੀ ਕਰਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਨੂੰ ਆਪਣੇ ਜਵਾਬ ਜਿਹੜੇ ਉਹ ਦਾਖਲ ਕਰਨ ਦੇ ਵਾਸਤੇ ਕਿਹਾ ਸੀਗਾ। ਨਾਲ ਹੀ ਹਰਿਆਣਾ ਵਿਚਲੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਦੇ ਬਾਰੇ ਉਹਨੇ ਸਟੇਟਸ ਕੋ ਵਾਲੀ ਜਿਉਂ ਦੀ ਤਿਉਂ ਰੱਖਣ ਦੇ ਵਾਸਤੇ ਕਿਹਾ ਸੀਗਾ। ਔਰ ਕੇਂਦਰ ਵਿਚਲੀ ਭਾਜਪਾ ਸਰਕਾਰ ਇਸ ਮਾਮਲੇ ਦੇ ਵਿੱਚ ਕਸੂਤੀ ਫਸੀ ਹੋਈ ਹੈ, ਕਿਉਂਕਿ ਹਰਿਆਣੇ ਤੇ ਪੰਜਾਬ ਦੇ ਵਿੱਚ ਉਹਦੀ ਸਰਕਾਰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਕੇਸ ਦੇ ਵਿੱਚ ਧਿਰ ਬਣਨ ਦੇ ਵਾਸਤੇ ਅਰਜ਼ੀ ਦਿੱਤੀ ਹੋਈ ਹੈ, ਕਿਉਂਕਿ ਉਹਨੂੰ ਲੱਗਦਾ ਕਿ ਜਨਹਿਤ ਪਟੀਸ਼ਨ ਪਾਉਣ ਵਾਲਾ ਹਰਭਜਨ ਸਿੰਘ ਮਾਮਲੇ ਦੇ ਵਿੱਚ ਪਿੱਛੇ ਜਿਹੜਾ ਜੀ ਉਹ ਹਟ ਜਾਊਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਲੀਲ ਦਿੱਤੀ ਹੈ ਜੀ ਕਿ ਅੰਤਰਰਾਜੀ ਸਹਿਯੋਗ ਕਾਨੂੰਨ 1957 ਤੇ ਰਾਜ ਪੁਨਰ ਗਠਨ ਕਾਨੂੰਨ 1956 ਤਹਿਤ ਉਹਦੇ ਕੋਲੇ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਦਾ ਅਧਿਕਾਰ ਹੈ। ਇਹਨਾਂ ਕਾਨੂੰਨਾਂ ਦੇ ਵਿੱਚ ਸੋਧ ਕਰਨ ਦਾ ਅਧਿਕਾਰ ਸਿਰਫ ਸੰਸਦ ਦੇ ਜਿਹੜਾ ਜੀ ਉਹ ਕੋਲੇ ਹੈ। ਸੋ ਅਗਲਾ ਜਿਹੜਾ 1 ਮਹੀਨਾ ਜੀ ਉਹ ਬੜਾ ਅਹਿਮ ਰਹੂਗਾ ਇਸ ਮਸਲੇ ਦੇ ਉੱਤੇ। ਔਰ ਸਭ ਨੂੰ ਯਾਦ ਹੈ ਕਿ ਕਿਵੇਂ ਇੱਥੇ ਜਿਹੜੇ ਟਾਸਕ ਫੋਰਸ ਵਾਲੇ ਸੀਗੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਜਾ ਕੇ ਗੁਰਦੁਆਰਿਆਂ ਦੇ ਵਿੱਚ ਜਿਹੜਾ ਉਹ ਬਿਠਾ ਦਿੱਤੇ ਸੀਗੇ ਔਰ ਤਕਰੀਬਨ ਇਹ ਕਹਿ ਲਓ ਡੇਲੀ ਬੇਸਿਸ ਦੇ ਉੱਤੇ ਗੋਲਕਾਂ ਜਿਹੜੀਆਂ ਸੀ ਉਦੋਂ ਖਾਲੀ ਹੋਣ ਲੱਗ ਪਈਆਂ ਸੀਗੀਆਂ, ਤਾਂ ਕਿ ਜਿਹੜਾ ਜੀ ਜਿੰਨਾ ਬਚਾਇਆ ਜਾ ਸਕੇ ਪੈਸਾ ਜੀ। ਕੋਈ ਰੌਲਾ ਬਹੁਤ ਹੈ ਜਿਹੜਾ ਜੀ ਉਹ ਪੈਸੇ ਦਾ ਹੀ ਆ, ਬਹੁਤ ਹੈ ਜਿਹੜੇ ਕਈ 100 ਏਕੜ 3400 ਏਕੜ ਦੇ ਕਰੀਬ ਜਿਹੜੀ ਹੈ ਜੀ ਉਹ ਜ਼ਮੀਨ ਹੈ, ਉਹਦਾ ਠੇਕਾ ਹੈ। ਹੋਰ ਬਾਕੀ ਜਿਹੜੀਆਂ ਜਾਇਦਾਦਾਂ ਨੇ ਹਰਿਆਣੇ ਦੇ ਵਿੱਚ। ਔਰ ਜੇ ਕਾਨੂੰਨ ਦੀ ਗੱਲ ਕਰੀਏ ਤਾਂ ਜਿਹੜੀ ਹਰਿਆਣੇ ਦੇ ਵਿੱਚ ਕਮੇਟੀ ਹੈ ਜੀ ਉਹਨਾਂ ਦਾ ਪੱਖ ਇਸ ਮਾਮਲੇ ਦੇ ਉੱਤੇ ਭਾਰਾ ਦੀਦਾ ਜੀ।
ਜੀ ਤੇ ਅੱਗੇ ਗੱਲ ਕਰੀਏ SGPC ਦੀ, ਤੇ ਇਹਨਾਂ ਨੇ ਵੀ ਕਹਿੰਦੇ ਤਿਆਰੀ ਕਰ ਲਈ ਆ ਸੁਪਰੀਮ ਕੋਰਟ ਜਾਣ ਦੀ ਬੰਦੀ ਸਿੰਘਾਂ ਦੀ ਰਿਹਾਈ ਲਈ। ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਉੱਠੀ ਹੈ ਇਸ ਮਸਲੇ ਦੇ ਉੱਤੇ, ਔਰ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਨ ਦੀ ਜਿਹੜੀ ਹੈ ਜੀ ਉਹ ਤਿਆਰੀ ਕੀਤੀ ਜਾ ਰਹੀ ਹੈ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਤਾਂ ਇਹ ਕਹੂਗੀ ਲਓ ਜੀ ਅਸੀਂ ਜੋ ਕਰ ਸਕਦੇ ਸੀ ਕਾਨੂੰਨੀ ਤੌਰ ਦੇ ਉੱਤੇ ਉਹ ਅਸੀਂ ਕਰ ਦਿੱਤਾ। ਦੂਜੀ ਗੱਲ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨੂੰ ਪਤਾ ਹੈ ਇਸ ਗੱਲ ਦਾ ਕਿ ਸੈਂਟਰ ਦੇ ਉੱਤੇ ਦਬਾਅ ਪਾਉਣ ਦੇ ਨਾਲ ਇਹ ਮਸਲਾ ਹੱਲ ਹੋ ਸਕਦਾ ਹੈ, ਸੁਪਰੀਮ ਕੋਰਟ ਦੇ ਵਿੱਚ ਲਿਜਾਣ ਦੇ ਨਾਲ ਇਹ ਮਸਲਾ ਜਿਹੜਾ ਜੀ ਲੰਬਾ ਖਿੱਚਿਆ ਜਾ ਸਕਦਾ ਹੈ। ਸੁਪਰੀਮ ਕੋਰਟ ਦੇ ਵਿੱਚ ਜਿਹੜੀ ਹੈ ਜੀ ਵਿਰੋਧ ਕਰਨ ਵਾਲੀ ਧਿਰ ਹੈ ਉਹ ਜਿਹੜੀ ਰਾਜੀਵ ਗਾਂਧੀ ਦੇ ਹਥਿਆਰਿਆਂ ਵਾਲੀ ਮਾਮਲਾ ਜੀ ਉਹ ਨਾਲ ਲਾਊਗੀ, ਕਿਉਂਕਿ ਸੁਪਰੀਮ ਕੋਰਟ ਨੇ ਉਹਨਾਂ ਦੀ ਰਿਹਾਈ ਦੇ ਉੱਤੇ ਰੋਕ ਜਿਹੜੀ ਉਹ ਲਗਾ ਦਿੱਤੀ ਸੀਗੀ। ਅਵਤਾਰ ਸਿੰਘ ਮੱਕੜ ਹੋਰੀ ਕਹਿੰਦੇ ਨੇ ਕਿ ਉਹ ਦਿੱਲੀ ਆਪ ਜਾ ਰਹੇ ਨੇ, ਔਰ ਜਿਹੜੇ ਕਾਨੂੰਨਦਾਨ ਨੇ ਉਹਨਾਂ ਦੇ ਨਾਲ ਵਿਚਾਰ ਕਰਕੇ ਸੁਪਰੀਮ ਕੋਰਟ ਦੇ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦੇ ਵਾਸਤੇ ਪਟੀਸ਼ਨ ਜਿਹੜੀ ਹੈ ਉਹ ਦਾਇਰ ਕਰਨਗੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਇਹ ਪਟੀਸ਼ਨ ਜਿਹੜੀ ਹੈ ਉਹ ਦਾਇਰ ਕਰਨ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਅਵਤਾਰ ਸਿੰਘ ਮੱਕੜ ਉਹਨਾਂ ਨੇ ਵੀ ਕਿਹਾ ਕਿ ਯੂਪੀ ਦੇ ਮੁੱਖ ਮੰਤਰੀ ਤੇ ਗਵਰਨਰ ਨੂੰ ਵੀ ਉਹ ਮਿਲਣਗੇ। ਯੂਪੀ ਦੀ ਜੇਲ੍ਹ ਦੇ ਵਿੱਚ ਸਿੱਖ ਕੈਦੀ ਜਿਹੜੇ ਬੰਦ ਨੇ ਤੇ ਉਹਨਾਂ ਦੀ ਰਿਹਾਈ ਦੀ ਅਪੀਲ ਜਿਹੜੀ ਹੈ ਜੀ ਉਹ ਕਰਨਗੇ। ਉੱਧਰ ਹੁਣ ਤੋਂ ਜਿਹੜੇ ਤਕਰੀਬਨ ਦੀ ਜਿਹੜੇ ਲਖਨੌਰ ਸਾਹਿਬ ਜਿੱਥੇ ਬੈਠੇ ਨੇ ਗੁਰਬਖਸ਼ ਸਿੰਘ ਖਾਲਸਾ ਹੋਰੀ, ਉਹ ਅੰਮ੍ਰਿਤਸਰ ਦੀ ਵਾਸਤੇ ਜਿਹੜਾ ਜੀ ਉਹ ਚੱਲੇ ਨੇ, ਔਰ ਉਹਨਾਂ ਨੇ ਜਿਹੜਾ ਜੀ ਇੱਕ ਕਾਫਲੇ ਦੇ ਰੂਪ ਦੇ ਵਿੱਚ ਪਹੁੰਚਣਾ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣਾ। ਵੱਖੋ ਵੱਖਰੀਆਂ ਖਬਰਾਂ ਨੇ, ਕੁਝ ਕਹਿ ਰਹੇ ਨੇ ਕਿ ਉਹਨਾਂ ਨੇ ਵਾਪਸ ਜਿਹੜਾ ਜੀ ਇੱਥੇ ਆ ਜਾਣਾ ਫਿਰ ਹਰਿਆਣੇ ਦੇ ਵਿੱਚ ਜਿੱਥੇ ਬੈਠੇ ਨੇ, ਪਰ ਜਿਹੜਾ ਆਫੀਸ਼ੀਅਲੀ ਤੌਰ ਦੇ ਉੱਤੇ ਕੋਈ ਬਿਆਨ ਜਿਹੜਾ ਜੀ ਉਹਨਾਂ ਦੇ ਜਿਹੜੇ ਨਾਲ ਸਾਥੀ ਨੇ ਉਹਨਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਜੀ ਅਜੇ ਤੱਕ ਕਿ ਉਹ ਕੀ ਕਰਨਗੇ, ਤੇ ਪੰਜਾਬ ਦੇ ਵਿੱਚ ਬੈਠਣਗੇ ਜਾਂ ਵਾਪਸ ਆਉਣਗੇ ਜੀ। ਹਾਂਜੀ, ਅਤੇ ਜਿਵੇਂ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲਬਾਤ ਕਰ ਰਹੇ ਆ ਤਾਂ ਬਾਦਲ ਸਰਕਾਰ ਨੇ ਬੰਦੀ ਸਿੰਘਾਂ ਦੀ ਰਿਹਾਈ ਤੋਂ ਤਾਂ ਹੱਥ ਖੜੇ ਕਰ ਦਿੱਤੇ ਆ, ਪਰ ਰਾਜਨੀਤ ਨੇ ਫਿਰ ਜਿਹੜੀ ਗੇਂਦ ਆ ਬਾਦਲਾਂ ਵੱਲ ਸਿੱਟ ਦਿੱਤੀ ਆ। ਬਿਲਕੁਲ ਜੀ, ਜਿਹੜੀ ਸਿਆਸਤ ਹੈ ਉਹ ਪਲ ਪਲ ਹੁਣ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਬਦਲ ਰਹੀ ਹੈ। ਪੰਜਾਬ ਦੇ ਵਿੱਚ ਵੀ ਪਹਿਲਾਂ ਤਾਂ ਜਿਹੜੀ ਪੰਜਾਬ ਸਰਕਾਰ ਸੀ ਉਹ ਕੁਝ ਨਹੀਂ ਸੋਚਦੀ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਸਲੇ ਉੱਤੇ ਬੋਲਦੀ ਸੀ। ਬਾਦਲ ਸਾਹਿਬ ਤਾਂ ਪਹਿਲਾਂ ਵੀ ਕਈ ਵਾਰੀ ਟੁੱਲ ਜਿਹੜੇ ਮਾਰ ਚੁੱਕੇ ਨੇ ਕਿ ਅਸੀਂ ਕੀ ਕਰੀਏ, ਹਰਿਆਣੇ ਦੇ ਵਿੱਚ ਉਹ ਬੈਠੇ ਨੇ, ਹਰਿਆਣੇ ਦੀ ਸਰਕਾਰ ਨੂੰ ਇਸ ਮਸਲੇ ਦੇ ਉੱਤੇ ਜਿਹੜਾ ਜੀ ਉਹ ਸੋਚਣਾ ਚਾਹੀਦਾ। ਹੁਣ ਉਹਨਾਂ ਨੇ ਤਕਰੀਬਨ ਹੱਥ ਹੀ ਖੜੇ ਕਰਦੇ ਨੇ, ਉਹ ਕਹਿੰਦੇ ਮੈਂ ਕੀ ਕਰ ਸਕਦਾ ਇਸ ਮਸਲੇ ਦੇ ਉੱਤੇ, ਜੋ ਕਰ ਸਕਦੇ ਚਿੱਠੀਆਂ ਲਿਖਤੀਆਂ ਕੇਂਦਰ ਵਾਲਿਆਂ ਨੂੰ ਜਿਹੜਾ ਮਿਲ ਲਾਂਗੇ। ਗ੍ਰਹਿ ਮੰਤਰੀ ਜਿਹੜੇ ਰਾਜਨਾਥ ਸਿੰਘ ਨੇ ਉਹਨਾਂ ਨੇ ਇਹ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ 5 ਰਾਜਾਂ ਦੇ ਮੁੱਖ ਮੰਤਰੀਆਂ ਨੂੰ ਚਿੱਠੀਆਂ ਲਿਖ ਕੇ ਜਿਹੜੇ 13 ਲੋਕਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਉਹਨਾਂ ਨੂੰ ਲਿਖਦੇ ਨੇ ਤਾਂ ਇਹਦੇ ਵਾਸਤੇ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਜਿਹੜਾ ਜੀ ਉਹ ਗੱਲਬਾਤ ਜਿਹੜੀ ਜੀ ਉਹ ਕਰਨਗੇ। ਇੱਕ ਕਿਸਮ ਦੇ ਨਾਲ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਹੀ ਸਹੀ ਜਿਹੜਾ ਜੀ ਟੋਣਾ ਲਾਤਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕਿ ਗ੍ਰਹਿ ਮੰਤਰਾਲੇ ਦੀ ਗੱਲ ਤਾਂ ਤੁਸੀਂ ਕਰਦੇ ਹੋ, ਗ੍ਰਹਿ ਮੰਤਰਾਲੇ ਨੂੰ ਅਜੇ ਤੱਕ ਜਿਹੜੀ ਹੈ ਜੀ ਤੁਸੀਂ ਚਿੱਠੀ ਉਹ ਨਹੀਂ ਲਿਖੀ। ਸੋ ਇਹ ਗੇਂਦ ਜਿਹੜੀ ਹੈ ਜੀ ਉਹ ਹੁਣ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਪਾਲੇ ਦੇ ਵਿੱਚ ਉਹਨਾਂ ਨੇ ਸੁੱਟ ਦਿੱਤੀ ਹੈ। ਤੇ ਬਾਦਲ ਸਾਹਿਬ ਇਹ ਕਹਿੰਦੇ ਨੇ ਜੀ ਕਿ ਸਾਡੇ ਤਾਂ ਜਿਹੜੇ ਆ ਉਹ ਹੱਥ ਖੜੇ ਆ, ਜੋ ਅਸੀਂ ਕਰ ਸਕਦੇ ਸੀਗੇ ਉਹ ਕੀਤਾ, ਇਹਦੋਂ ਉੱਪਰ ਅਸੀਂ ਹੋਰ ਨਹੀਂ ਕਰ ਸਕਦੇ। ਬਿਲਕੁਲ ਜੀ। ਤੇ ਜੀ ਸਰੋਤਿਓ, ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੋਂ ਖਬਰ ਤੇ ਨਜ਼ਰ। ਤੇ ਜੇ ਅੱਗੇ ਗੱਲ ਕਰਦੇ ਆ ਸੁਮੇਧ ਸੈਣੀ ਦੀ, ਉਹਨੇ ਵੀ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਕੋਈ ਵੀ ਸਜ਼ਾ ਪੂਰੀ ਕਰ ਚੁੱਕਾ ਬੰਦੀ ਨਹੀਂ ਇੱਥੇ। ਦੇਖੋ, ਇਹ ਵੀ ਜਿਹੜਾ ਸਰਕਾਰ ਹੈ ਨਾ ਜੀ, ਸਰਕਾਰ ਦੇ ਤਰਫੋਂ ਦਵਾਇਆ ਗਿਆ ਇਹ ਬਿਆਨ ਹੈ, ਕਿਉਂਕਿ ਸਰਕਾਰ ਜਿਹੜੀ ਹੈ ਜੀ ਉਹ ਚਾਰ ਚੁਫੇਰੇ ਤੋਂ ਇੱਕ ਕਿਸਮ ਦੇ ਨਾਲ ਆਪਣੇ ਗਲੋਂ ਜਿਹੜਾ ਗਲਾਉਣਾ ਨਾ ਜੀ ਉਹ ਲਾਉਣਾ ਚਾਹੁੰਦੀ ਹੈ। ਇਹਦੇ ਕਰਕੇ ਜਿਹੜਾ ਜੀ ਸੁਮੇਧ ਸਿੰਘ ਸੈਣੀ ਹੋਰਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਲਾਈ ਹੈ ਉਹਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਰਾਜ ਦੀਆਂ ਜੇਲ੍ਹਾਂ ਦੇ ਵਿੱਚ ਬੰਦ 26,000 ਕੈਦੀਆਂ ਦੇ ਵਿੱਚੋਂ ਇਸ ਤਰ੍ਹਾਂ ਦਾ ਕੋਈ ਵੀ ਕੈਦੀ ਨਹੀਂਗਾ ਜਿਹੜਾ ਸਜ਼ਾ ਭੁਗਤਣ ਤੋਂ ਬਾਅਦ ਵੀ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਬੰਦ ਹੈ। ਜਿਹੜੀ 7 ਬੰਦੀਆਂ ਦੀ ਸੂਚੀ ਜਿਹੜੀ ਮਿਲੀ ਹੈ ਜੀ ਉਹਦੇ ਵਾਸਤੇ ਉਹਨਾਂ ਨੇ ਕਿਹਾ ਕਿ ਇਹ ਕੈਦੀ ਜਿਹੜੇ ਨੇ ਚੰਡੀਗੜ੍ਹ, ਦਿੱਲੀ, ਕਰਨਾਟਕ, ਉੱਤਰ ਪ੍ਰਦੇਸ਼ ਤੇ ਗੁਜਰਾਤ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਨੇ। ਉਹਨਾਂ ਨੇ ਕਿਹਾ ਰਿਹਾਈ ਪੰਜਾਬ ਦੇ ਅਧਿਕਾਰ ਖੇਤਰ ਦੇ ਵਿੱਚ ਜਿਹੜੀ ਆ ਜੀ ਉਹ ਆਉਂਦੀ ਹੋਈ ਨਹੀਂ ਗਈ। ਪੰਜਾਬ ਦੀ ਜੇਲ੍ਹ ਦੇ ਵਿੱਚ ਬੰਦ ਜਿਹੜਾ ਲਾਲ ਸਿੰਘ ਹੈ ਉਹਨੂੰ ਰਿਹਾ ਕਰਨ ਦਾ ਫੈਸਲਾ ਉਹਨਾਂ ਕਿਹਾ ਗੁਜਰਾਤ ਸਰਕਾਰ ਦੇ ਹੱਥ ਦੇ ਵਿੱਚ ਹੈ ਜੀ। ਜਿਹੜਾ ਔਰ ਉਹਨਾਂ ਨੇ ਕਿਹਾ ਕਿ 7 ਕੈਦੀਆਂ ਦੀ ਜਿਹੜੀ ਆ ਉਹ ਪਛਾਣ ਨਹੀਂ ਹੋਈ, 3 ਕੈਦੀ ਹੋਰ ਰਾਜਾਂ ਦੇ ਵਿੱਚ ਸ਼ਿਫਟ ਨੇ, 12 ਕੈਦੀ ਜਿਹੜੇ ਬਰੀ ਹੋਏ ਨੇ, 34 ਕੈਦੀ ਜ਼ਮਾਨਤ ਤੇ ਰਿਹਾ ਨੇ, 22 ਕੈਦੀ ਜਿਹੜੇ ਹੋਰ ਰਾਜਾਂ ਦੀਆਂ ਜੇਲ੍ਹਾਂ ਦੇ ਵਿੱਚ ਨੇ, 16 ਕੈਦੀ ਜਿਹੜੇ ਵਿਚਾਰ ਅਧੀਨ ਨੇ, 17 ਕੈਦੀ ਜਿਹੜੇ ਘੱਟ ਸਜ਼ਾ ਵਾਲੇ ਨੇ ਤੇ 8 ਉਮਰ ਕੈਦੀ ਤੇ 1 ਨੂੰ ਮੌਤ ਦੀ ਜਿਹੜੀ ਸਜ਼ਾ ਉਹ ਹੋਈ ਹੈ। ਹੁਣ ਮੁਸ਼ਕਿਲ ਇਹ ਹੈ ਕਿ ਜਿਹੜੇ ਹਵਾਲੇ ਦਿੱਤੇ ਜਾ ਰਹੇ ਨੇ, ਜੋ ਕੁਝ ਕਿਹਾ ਜਾ ਰਿਹਾ
ਜਦੋਂ ਪਿੰਕੀ ਕੈਟ ਵਾਲਾ ਮਸਲਾ ਸੀਗਾ ਜੀ, ਉਦੋਂ ਅੰਦਰ ਖਾਤੇ ਜਿਹੜਾ ਸੀਗਾ ਉਹ ਇੱਕਦਮ ਕਿਵੇਂ ਸਾਰਾ ਕੁਝ ਕਰ ਲਿਆ ਗਿਆ। ਇਹ ਜਿਹੜੀ ਹੈ ਜੀ ਉਹ ਸੋਚਣ ਵਾਲੀ ਗੱਲ ਹੈ ਕਿ ਉਹਨੂੰ 7 ਸਾਲ ਵੀ ਜਿਹੜੇ ਆ ਜੀ ਉਹ ਨਹੀਂ ਕੱਟਣ ਦਿੱਤੇ। 7 ਸਾਲਾਂ ਦੇ ਦੌਰਾਨ ਵੀ ਉਹ ਬਾਰ-ਬਾਰ ਪੈਰੋਲ ਤੇ ਫਰਲੋ ਦੇ ਉੱਤੇ ਜਿਹੜਾ ਜੀ ਉਹ ਬਾਹਰ ਆਉਂਦਾ ਰਿਹਾ ਤੇ ਮੁੜ ਕੇ ਜਿਹੜੀ ਹੈ ਜੀ ਉਹਦੇ ਚੰਗੇ ਚਾਲ ਚੱਲਣ ਦੀ ਵਜ੍ਹਾ ਕਰਕੇ ਉਹਦੀ ਸਜ਼ਾ ਜਿਹੜੀ ਸੀ ਉਹ ਮੁਆਫ ਕਰਕੇ ਉਹਦੀ ਉਮਰ ਕੈਦ ਹੋਈ ਸੀ ਜਿਹੜੀ ਉਹਦੀ ਮੁੱਕ ਵੀ ਗਈ ਜੀ 7 ਸਾਲਾਂ ਦੇ ਵਿੱਚ ਜੀ। ਅਤੇ ਅੱਗੇ ਜੀ ਡੇਰਾ ਮੁਖੀ ਦੀ ਗੱਲ ਕਰਦੇ ਹਾਂ, ਸਿਰਸੇ ਵਾਲੇ ਦੀ, ਕਹਿੰਦੇ ਉਸ ਤੇ ਵੀ ਸ਼ਿਕੰਜਾ ਕੱਸਿਆ ਜਾਣ ਵਾਲਾ ਹੈ ਜੀ। ਜਿਹੜਾ CBI ਹੈ ਜੀ, ਉਹਨੇ CBI ਨੇ ਉਹਦੇ ਉੱਤੇ ਜਿਹੜਾ ਜੀ ਕੇਸ ਦਰਜ ਕਰ ਦਿੱਤਾ। ਇਹ ਮਾਮਲਾ ਜਿਹੜਾ ਜੀ ਜਬਰੀ ਨਪੁੰਸਕ ਬਣਾਉਣ ਵਾਲਾ ਜਿਹੜਾ ਉਹ ਮਾਮਲਾ ਹੈ ਔਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਜਿਹੜੇ CBI ਸੀ ਉਹਨੇ ਮਾਮਲਾ ਪਹਿਲਾਂ ਤਾਂ ਦਰਜ ਕੀਤਾ, ਹੁਣ ਕੇਸ ਜਿਹੜਾ ਜੀ ਉਹ ਦਰਜ ਕਰ ਲਿਆ। CBI ਨੇ ਜਿਹੜਾ ਜੀ ਇਹ ਗੁਰਮੀਤ ਰਾਮ ਰਹੀਮ ਹੈ ਉਹਦੇ ਵਿਰੁੱਧ ਜਿਹੜਾ ਜੀ ਇਹ ਵੱਖ-ਵੱਖ ਧਾਰਾਵਾਂ ਜਿਹੜੀਆਂ ਨੇ ਉਹਦੇ ਤਹਿਤ ਇਹ ਜਿਹੜਾ ਮਾਮਲਾ ਹੈ ਉਹ ਦਰਜ ਕੀਤਾ। ਜਿਹੜੇ ਲੋਕ ਉੱਥੇ ਨਪੁੰਸਕ ਜਿਹੜੇ ਬਣਾਏ ਗਏ ਨੇ ਜਿਨ੍ਹਾਂ ਦੀ ਗਿਣਤੀ 400 ਦੇ ਕਰੀਬ ਜਿਹੜੀ ਆ ਉਹ ਦੱਸੀ ਦੀ ਆ, ਉਹਨਾਂ ਨੂੰ ਜਬਰੀ ਨਪੁੰਸਕ ਬਣਾਉਣ ਦਾ ਜਿਹੜਾ ਜੀ ਇਹ ਮਾਮਲਾ ਹੈ। ਪਟੀਸ਼ਨਰ ਜਿਹੜਾ ਹੰਸਰਾਜ ਚੌਹਾਨ ਹੈ ਉਹਨੇ ਜਿਹੜਾ ਦੋਸ਼ ਲਾਇਆ ਸੀਗਾ ਕਿ ਪੰਜਾਬ ਤੇ ਜਿਹੜੇ ਹਰਿਆਣਾ ਹਾਈ ਕੋਰਟ ਹੈ ਜੀ ਉਹਦੇ ਵਿੱਚ ਉਹਨੇ ਇਹ ਦੋਸ਼ ਜਿਹੜਾ ਲਾਇਆ ਸੀਗਾ ਕਿ ਉਹਨੇ ਇਹ ਕਿਹਾ ਸੀਗਾ ਪੰਜਾਬ ਹਰਿਆਣਾ ਰਾਜਸਥਾਨ ਤੇ ਬਾਕੀ ਹੋਰ ਕੁਝ ਥਾਵਾਂ ਤੋਂ ਨੇ ਇਹ ਜਿਹੜੇ 400 ਦੇ ਕਰੀਬ ਜਿਹੜੇ ਸ਼ਰਧਾਲੂ ਨੇ ਇਹਨਾਂ ਨੂੰ ਸਾਲ 2000 ਦੇ ਵਿੱਚ ਇਹ ਕਹਿ ਕੇ ਨਪੁੰਸਕ ਬਣਾ ਦਿੱਤਾ ਗਿਆ ਸੀਗਾ ਕਿ ਇਹਦੇ ਨਾਲ ਉਹਨਾਂ ਨੂੰ ਰੱਬ ਦੀ ਪ੍ਰਾਪਤੀ ਜਿਹੜੀ ਹੈ ਜੀ ਉਹ ਹੋ ਜੂਗੀ। ਔਰ ਜਸਟਿਸ ਕੇ ਕੰਨਨ ਨੇ ਇਸ ਪਟੀਸ਼ਨ ਦੇ ਆਧਾਰ ਦੇ ਉੱਤੇ CBI ਨੂੰ ਜਾਂਚ ਕਰਾਉਣ ਦੇ ਹੁਕਮ ਜਿਹੜੇ ਦਿੱਤੇ ਸੀਗੇ। ਹੁਣ ਜਦੋਂ ਮਾਮਲਾ ਦਰਜ ਹੋ ਗਿਆ ਤਾਂ CBI ਜਿਹੜੀ ਹੈ ਜੀ ਉਹ ਅੱਗੇ ਤੁਰੂਗੀ ਔਰ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਦੇ ਵਾਸਤੇ ਉਹ ਜਿਹੜੇ ਇਹ ਕਿਵੇਂ ਇਹਨੂੰ ਜਿਹੜਾ ਲੈਂਦੀ ਆ ਆਪਣੇ ਸ਼ਿਕੰਜੇ ਦੇ ਵਿੱਚ ਤਾਂ ਕਿਵੇਂ ਇਹ ਤੋਂ ਪੁੱਛਗਿੱਛ ਕਰਦੀ ਹੈ ਇਹ ਥੋੜੀ ਵੇਖਣ ਵਾਲੀ ਗੱਲ ਹੋਊਗੀ। ਤੇ ਵੀ ਦੱਸਦੀ ਹੈ ਕਿ CBI ਦੇ ਵੱਲੋਂ ਹੀ ਪਹਿਲਾਂ ਇਹਦੇ ਉੱਤੇ ਜਿਹੜੇ ਮਾਮਲੇ ਦਰਜ ਕੀਤੇ ਹੋਏ ਨੇ ਜਿਹਦੇ ਵਿੱਚ ਕਤਲ ਦਾ ਮਾਮਲਾ ਵੀ ਦਰਜ ਹੈ, ਜਿਹੜਾ ਛਤਰਪਤੀ ਦਾ ਕਤਲ ਹੋਇਆ ਸੀਗਾ, ਤੇ ਇਹਦੇ ਵਿੱਚ ਸਾਧਵੀਆਂ ਦੇ ਨਾਲ ਹੋਏ ਬਲਾਤਕਾਰ ਦੇ ਮਾਮਲੇ ਵੀ ਜਿਹੜੇ ਉਹ ਦਰਜ ਨੇ ਤੇ ਹੁਣ ਨਪੁੰਸਕ ਹੋਣ ਵਾਲਾ ਮਾਮਲਾ ਵੀ ਇਹਦੇ ਨਾਲ ਜੁੜ ਗਿਆ ਜੀ। ਜੀ ਤੇ ਅੱਗੇ ਜੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ, ਨਾ ਤੋਂ ਜਿੱਤ ਕੇ ਮੇਰੇ ਖਿਆਲ ਦੇ ਪੰਜਾਬ ਦੇ ਵਿੱਚ ਉਸ ਏਰੀਏ 'ਚ ਆਏ ਹੋਣੇ ਆ ਤੇ ਅੱਗੇ ਉਹਨਾਂ ਨੂੰ ਕਹਿੰਦੇ ਕਿ ਲੋਕ ਸਭਾ ਦੇ ਵਿੱਚ ਉਪ ਕਪਤਾਨੀ ਮਿਲੀ ਸੀ ਕਾਂਗਰਸ ਵੱਲੋਂ ਤਾਂ ਉਹ ਵੀ ਹੁਣ ਕਹਿੰਦੇ ਖੁੱਸਣ ਵਾਲੀ ਆ। ਦੇਖੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਗੱਲ ਹੈ ਜੀ, ਉਹਨਾਂ ਨੇ ਨਾ ਆਦਤਾਂ ਪਿਛਲੇ ਸਮੇਂ ਦੇ ਵਿੱਚ ਸੁਧਾਰੀਆਂ ਨੇ। ਪੰਜਾਬ ਦੇ ਵਿੱਚ ਜਿਹੜੀ ਸਰਕਾਰ ਸੀ ਪਿਛਲੀ ਵਾਰੀ ਬਣਦੀ ਉਹਨਾਂ ਨੇ ਜਿਹੜੀ ਥਾਲੀ ਦੇ ਵਿੱਚ ਪਰੋਸ ਕੇ ਜਿਹੜੀ ਉਹ ਦੇ ਦਿੱਤੀ। ਔਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇੱਕ ਵਾਰੀ ਕਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਤਾਂ ਅਸੀਂ ਆਪਣੇ ਘਰਾਂ ਦੇ ਵਿੱਚ ਲਾਈ ਹੋਈ ਆ ਕਿ ਇਸ ਬੰਦੇ ਨੇ ਸਾਡੀ ਦੁਬਾਰਾ ਜਿਹੜੀ ਹੈ ਜੀ ਉਹ ਸਰਕਾਰ ਬਣਾਈ ਆ, ਕਿਉਂਕਿ ਉਹਦੇ ਡਿਊਰਿੰਗ ਇਲੈਕਸ਼ਨ ਵੀ ਪਤਾ ਹੀ ਹੈ ਕਿਸ ਤਰੀਕੇ ਦੇ ਨਾਲ ਵਿਚਰਦੇ ਰਹੇ ਨੇ। ਉਹ ਆਪਣੀ ਰਾਜੇਸ਼ਾਹੀ ਜਿਹੜੀ ਆ ਉਹ ਨਹੀਂ ਛੱਡਦੇ। ਜਿਹੜਾ ਪਿਛਲਾ ਸਮਾਗਮ ਹੋ ਕੇ ਹਟਿਆ ਪਾਰਲੀਮੈਂਟ ਦਾ ਉਹਦੇ ਵਿੱਚ ਇੱਕ ਦਿਨ ਵੀ ਜਿਹੜਾ ਜੀ ਕੈਪਟਨ ਅਮਰਿੰਦਰ ਸਿੰਘ ਹੋਰੀ ਨਹੀਂ ਗਏ। ਹੁਣ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਉਹਨਾਂ ਦੀ ਗੈਰ ਹਾਜ਼ਰੀ ਤੋਂ ਖਫਾ ਜਿਹੜੀ ਉਹ ਹੋਈ ਪਈ ਹੈ ਔਰ ਹੁਣ ਉਹ ਸਮਝਦੀ ਹੈ ਕਿ ਜਿਹੜਾ ਉਪ ਆਗੂ ਦੇ ਵਿੱਚੋਂ ਕੰਮ ਕਰਨ ਦੇ ਵਾਸਤੇ ਇਹ ਕਿਸੇ ਹੋਰ ਨੂੰ ਜਿਹੜਾ ਦੀ ਲਾਊਗੀ ਕਾਂਗਰਸ। ਉਹ ਇਹ ਸਮਝਦੀ ਹੈ ਕਿ ਜਦੋਂ ਕਾਂਗਰਸ ਦੇ ਕੋਲੇ ਵਿਰੋਧੀ ਧਿਰ ਦਾ ਰੁਤਬਾ ਵੀ ਹੈ ਨੀਗਾ, ਸੀਟਾਂ ਉਹਦੇ ਕੋਲੇ ਘੱਟ ਨੇ, ਇਸ ਕਰਕੇ ਉਹਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ, ਸਰਕਾਰ ਨੂੰ ਵੱਖ-ਵੱਖ ਮਸਲਿਆਂ ਦੇ ਉੱਤੇ ਘੇਰਨ ਦੀ ਲੋੜ ਹੈ। ਜਦੋਂ ਕਿ ਜਿਹੜੇ ਉਪ ਕਪਤਾਨ ਬਣਾਏ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਦਾ ਪਤਾ ਹੀ ਨਹੀਂ ਕਿ ਉਹ ਕਿੱਥੇ ਨੇ। ਜਿਹੜੇ ਕਿਉਂਕਿ ਹੁਣ ਤਾਂ ਸਾਰਾ ਕੁਝ ਨੈਟ ਦੇ ਉੱਤੇ ਪਿਆ, ਜੇ ਕਿਸੇ ਨੇ ਦੇਖਣਾ ਵੀ ਹੋਵੇ ਤਾਂ ਲੋਕ ਸਭਾ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਨੰਬਰ ਆਉਂਦਾ ਨਾ ਜੀ ਉੱਥੇ ਹਾਜ਼ਰੀ ਵਾਲਾ ਖਾਨਾ ਹੀ ਖਾਲੀ ਹੈ ਟੋਟਲੀ, ਉਹਨਾਂ ਦਾ ਨਾਂ ਹੀ ਨਹੀਂ ਬੋਲਦਾ। ਕਿਉਂਕਿ ਜੇ ਹਾਜ਼ਰੀ ਜਿਹੜੀ ਹੈ ਜੀ ਇੱਕ ਦਿਨ ਵੀ ਨਾ ਹੋਵੇ ਤਾਂ ਉਹ ਖਾਨਾ ਜਿਹੜਾ ਨਾ ਜੀ ਕੰਪਿਊਟਰ ਜਿਹੜਾ ਉਹ ਗਾਇਬ ਕਰ ਦਿੰਦਾ, ਤੇ ਉਹ ਹੈ ਹੀ ਨਹੀਂਗਾ ਕੰਪਿਊਟਰ ਦੇ ਵਿੱਚ ਹੀ। ਸੋ ਹੁਣ ਹਾਈ ਕਮਾਂਡ ਜਿਹੜੀ ਉਹ ਸੋਚਦੀ ਹੈ ਕਿ ਭਾਜਪਾ ਸਰਕਾਰ ਦੇ ਵੱਲੋਂ ਕਈ ਆਰਡੀਨੈਂਸ ਜਿਹੜੇ ਲਿਆਂਦੇ ਗਏ ਨੇ, ਖਾਸ ਕਰਕੇ ਕੋਇਲਾ ਵੰਡ ਦਾ ਜਿਹੜਾ ਆਰਡੀਨੈਂਸ ਹੈ ਉਸ ਮਸਲੇ ਦੇ ਉੱਤੇ ਉਹ ਘੇਰਨਾ ਚਾਹੁੰਦੀ ਹੈ ਸਰਕਾਰ ਨੂੰ। ਪਰ ਜਿੰਨੀ ਦੇਰ ਤੱਕ ਕਪਤਾਨ ਵਰਗੇ ਲੋਕ ਨੇ ਉਹਨਾਂ ਦਾ ਤਾਂ ਪਤਾ ਹੀ ਨਹੀਂਗਾ ਕਿ ਉਹਨਾਂ ਨੇ ਆਉਣਾ ਕਿ ਨਹੀਂ ਆਉਣਾ। ਸੋ ਉਪ ਕਪਤਾਨੀ ਉਹਨਾਂ ਤੋਂ ਜਿਹੜੀ ਹੈ ਜੀ ਉਹ ਖੁੱਸ ਸਕਦੀ ਹੈ। ਅਜਿਹੇ ਆਸਾਰ ਜਿਹੜੇ ਉਹ ਬਣਦੇ ਜਾ ਰਹੇ ਨੇ। ਜਦੋਂ ਉਹ ਖੋਈ ਜਾਊਗੀ ਉਪ ਕਪਤਾਨੀ ਤਾਂ ਫਿਰ ਉਦੋਂ ਬਾਅਦ ਜਿਹੜਾ ਜੀ ਉਹ ਕੀ ਕਰਨਗੇ, ਭਾਵ ਕਿ ਉਹਨਾਂ ਦਾ ਜਿਹੜਾ ਦੀ ਸਟੈਂਡ ਕੀ ਹੋਊਗਾ। ਇਹ ਵੀ ਕਿਹਾ ਜਾ ਰਿਹਾ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ ਜਿਹੜਾ ਉਹਨਾਂ ਦਾ ਇੱਟ ਖੜਕਾ ਚੱਲ ਰਿਹਾ ਉਹਦੇ ਕਰਕੇ ਉਹ ਹਾਈ ਕਮਾਂਡ ਨੂੰ ਤੱਤੇ ਪਾਣੀ ਦੇ ਵਿੱਚ ਰੱਖਣਾ ਚਾਹੁੰਦੇ ਨੇ ਕਿ ਮੈਨੂੰ ਤਾਂ ਤੁਸੀਂ ਉੱਥੇ ਹੀ ਲਾਓ। ਸੋ ਇਹਦੇ ਨਾਲ ਸਿੱਧਾ ਜਿਹੜਾ ਅਸਰ ਆ ਉਹ ਪੰਜਾਬ ਦੀ ਕਾਂਗਰਸ ਦੀ ਸਿਆਸਤ ਦੇ ਉੱਤੇ ਵੀ ਪੈਣਾ ਜੀ। ਅੱਜ ਹੀ ਤਾਂ ਇੱਕ ਖਬਰ ਪੜ੍ਹੀ ਸੀਗੀ ਕਿ ਜਿਹੜੀ ਬੀਬੀ ਸੁਸ਼ਮਾ ਸਵਰਾਜ ਆ ਉਹਨੇ ਬਿਆਨ ਦਿੱਤਾ ਆ ਕਿ ਜਿਹੜੇ ਪ੍ਰਵਾਸੀ ਭਾਰਤੀ ਆ
ਉਹ ਮੋਦੀ ਦਾ ਜਿਹੜਾ ਵਿਕਾਸ ਦਾ ਸੰਕਲਪ ਆ ਉਸ ਨੂੰ ਸਾਕਾਰ ਕਰਨ। ਪਰ ਜਿਹੜੇ ਵਿਦੇਸ਼ੀ ਭਾਰਤੀ ਆ, ਬਾਹਰ ਆ ਕੇ ਬਸੇ ਆ, ਪ੍ਰਵਾਸੀ ਆ, ਉਹ ਤਾਂ ਆਪ ਵਿਚਾਰੇ ਰੋਟੀ ਪਾਣੀ ਦੇ ਮਾਰੇ ਹੋਏ ਬਾਹਰ ਆਣ ਕੇ ਬਸੇ ਹੋਏ ਆ। ਤੇ ਕੀ ਜਿਹੜੇ ਇਹ ਲੋਕ ਹੈਗੇ ਆ, ਮੰਤਰੀ ਸੰਤਰੀ ਆ, ਇਹ ਆਪਣਾ ਪੈਸਾ ਨਿਵੇਸ਼ ਕਿਉਂ ਨਹੀਂ ਕਰਦੇ ਭਾਰਤ ਦੇ ਵਿੱਚ? ਆਪਦਾ ਕਰ ਰਹੇ ਆ ਜੀ, ਪਰ ਬਾਹਰ ਕਰਦੇ ਆ, ਬਾਹਰਲੇ ਮੁਲਕਾਂ ਦੇ ਵਿੱਚ। ਹਾਂ, ਬਾਹਰ ਵਾਲਿਆਂ ਨੂੰ ਇਹ ਕਹਿੰਦੇ ਆ ਕਿ ਇੱਥੇ ਆ ਕੇ ਜਿਹੜਾ ਜੀ ਉਹ ਤੁਸੀਂ ਨਿਵੇਸ਼ ਕਰੋ। ਇੱਥੇ ਆਪ ਨਹੀਂ ਲਾਉਂਦੇ। ਇਹਨਾਂ ਨੂੰ ਲੱਗਦਾ ਹੈ ਕਿ ਇੱਥੇ ਜਿਹੜਾ ਪੈਸਾ ਉਹ ਸੁਰੱਖਿਅਤ ਨਹੀਂ ਹੈ। ਜਿਹੜਾ ਇੱਥੇ ਚਾਹੇ ਪੰਜਾਬ ਦੇ ਵਿੱਚ NRI ਸੰਮੇਲਨ ਹੁੰਦਾ ਸੀਗਾ, ਚਾਹੇ ਇਹ ਇੰਡੀਆ ਲੈਵਲ ਦਾ ਜਿਹੜਾ ਜੀ ਉਹ ਹੁੰਦਾ, ਇਹ ਇੱਕ ਖਾਨਾ ਪੂਰਤੀ ਦੀ ਜਿਹੜੀ ਕਾਗਜ਼ਾਂ ਦੇ ਵਿੱਚ ਕਰਨ ਵਾਲੀ ਇਹਨਾਂ ਦੀ ਉਹ ਰਹਿ ਗਿਆ। ਅਸਲ ਦੇ ਵਿੱਚ ਇਹਦੇ ਕੋਈ ਬਹੁਤੇ ਮਾਇਨੇ ਜਿਹੜੇ ਆ ਜੀ ਉਹ ਰਹੇ ਨੀਗੇ ਜੀ, ਕਿਉਂਕਿ ਨਾ ਤਾਂ ਉੱਥੇ ਕਿਸੇ ਕਿਸਮ ਦੀ ਜਿਹੜੇ NRIs ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੀ ਕੋਈ ਬਹੁਤੀ ਗੱਲਬਾਤ ਹੁੰਦੀ ਵੀ ਹੈ ਤੇ ਸਿਰੇ ਨਹੀਂ ਚੜ੍ਹਦੀ, ਉਹ ਕਿਸੇ ਪਾਸੇ ਜਿਹੜੀ ਹੈ ਜੀ ਉਹ ਨਹੀਂ ਲੱਗਦੀ ਗੱਲਬਾਤ। ਇਸ ਕਰਕੇ ਜੀ ਇਹ ਤਾਂ ਐਵੇਂ ਜਿਹੜੇ ਲੋਕ ਹੈਗੇ ਨੇ ਜੀ ਉਹ ਤੁਰ ਪੈਂਦੇ ਨੇ, ਸਾਨੂੰ ਸੱਦਿਆ ਜਿਹੜੇ ਬਾਹਰ ਨੇ। ਤੇ ਪੰਜਾਬ ਦੇ ਵਿੱਚ ਵੀ ਇਹੀ ਕੁਛ ਹੁੰਦਾ ਸੀਗਾ ਜੀ, ਹੋਟਲਾਂ ਦੇ ਵਿੱਚ 4 ਦਿਨ ਜਿਹੜਾ ਰਹਿ ਲਏ ਤੇ ਮੁੜ ਕੇ ਜਾ ਕੇ ਜਿਹੜੀ ਹੈ ਜੀ ਉਹ ਸਰਕਾਰ ਦੀ ਬੱਲੇ ਬੱਲੇ ਕਰਾਤੀ ਵੀ ਕਮਾਲ ਹੈ। ਜਦੋਂ 5 ਸਟਾਰ ਹੋਟਲ ਦੇ ਵਿੱਚ ਰਹਿਣਾ, ਮਹਿੰਗੀਆਂ ਚੀਜ਼ਾਂ ਖਾਣੀਆਂ, ਫਿਰ ਉਹੋ ਜਿਹਾ ਕੁਛ ਜਿਹੜਾ ਉਹ ਦਿਸਦਾ ਸੀਗਾ ਜੀ। ਪੰਜਾਬ ਦੇ ਵਿੱਚ ਤਾਂ ਇਸ ਵਾਰੀ ਬੰਦ ਹੋ ਗਿਆ। ਇਹ ਗਾਂਹ ਹੋਣ ਦੇ ਕੋਈ ਚਾਂਸਸ ਜਿਹੜੇ ਉਹ ਨਹੀਂ ਦਿੰਦੇ ਆ, ਪਰ ਜਿਹੜਾ ਨੈਸ਼ਨਲ ਪੱਧਰ ਦੇ ਉੱਤੇ ਹੁੰਦਾ ਜੀ ਉਹਦੇ ਵਿੱਚ ਵੀ ਬਹੁਤਾ ਕੁਛ ਰਿਹਾ ਨੀਗਾ ਜੀ। ਜੀ ਬਿਲਕੁਲ, ਕਿਉਂਕਿ ਇੱਥੇ ਰੈੱਡ ਕਾਰਪਟ ਤੇ ਆਣ ਕੇ ਤਾਂ ਉਹ ਵਾਪਸ ਚਲੇ ਜਾਂਦੇ ਆ। ਤੇ ਨਾਲ ਇਹਦੇ ਲੱਗੇ ਗੱਲ ਕਰੀਏ ਜੀ, ਤੁਸੀਂ ਹੁਣ ਜੇ ਬਾਹਰਲਿਆਂ ਦੀ ਗੱਲ ਹੀ ਕੀਤੀ ਆ ਕਿ ਇੱਕ ਬੀਬੀ ਢੱਲਾ ਆਈ ਸੀਗੀ ਕੈਨੇਡਾ ਤੋਂ, ਉਹਨੇ ਵੀ ਬੜਾ ਕੁਝ ਕੀਤਾ। ਤੇ ਇੱਕ ਬੀਬੀ ਸਾਡੇ ਉਹ ਵੀ ਇੱਥੇ ਗਈ ਸੀਗੀ ਅਮਰੀਕਾ ਤੋਂ, ਤੇ ਉਹ ਵੀ ਝਾਂਸਾ ਦੇ ਕੇ ਆ ਗਏ ਕਿ ਜਿਹੜੇ ਪਲੰਬਰ ਆ ਉਹ ਅਮਰੀਕਾ ਦੇ ਵਿੱਚ ਸੱਦੇ ਜਾਣਗੇ, ਪਰ ਸਰਕਾਰ ਕਹਿੰਦੇ ਉਸ ਨੂੰ ਸਫਲਤਾ ਨਹੀਂ ਪ੍ਰਾਪਤ ਹੋ ਰਹੀ ਉੱਥੇ ਦੇ ਪਲੰਬਰਾਂ ਨੂੰ ਅਮਰੀਕਾ ਦੇ ਵਿੱਚ ਭੇਜਣ। ਇੱਕ ਤਾਂ ਜਿਹੜੇ ਏਜੰਟ ਨੇ ਨਾ, ਉਹਨਾਂ ਨੂੰ ਇਹੋ ਜਿਹਾ ਟਾਈਮ ਦੇ ਉੱਤੇ ਮੌਕਾ ਬਹੁਤ ਮਿਲਦਾ, ਕਿਉਂਕਿ ਅਕਸਰ ਹੀ ਉਹ ਕਹਿੰਦੇ ਨੇ ਕੈਨੇਡਾ ਖੁੱਲ ਗਿਆ, ਅਮਰੀਕਾ ਖੁੱਲ ਗਿਆ ਜੀ ਜੀ, ਜ਼ਿਮੀਂਦਾਰਾਂ ਲਈ ਕਦੀ ਕਹਿੰਦੇ ਜ਼ਿਮੀਂਦਾਰਾਂ ਲਈ ਖੁੱਲ ਗਿਆ, ਕਦੀ ਕਹਿੰਦੇ ਕਿਸੇ ਲਈ ਖੁੱਲ ਗਿਆ ਜੀ। ਇਹ ਇੱਥੇ ਜਿਹੜੇ ਅਮਰੀਕਾ ਦੇ ਕੈਰੋਲੀਨਾ ਸੂਬੇ ਦੀ ਰਾਜਪਾਲ ਨਿੱਕੀ ਹੇਲੀ ਰੰਧਾਵਾ ਜਿਹੜੀ ਉਹ ਪਿਛਲੇ ਦਿਨਾਂ ਦੇ ਵਿੱਚ ਇੱਥੇ ਆਏ ਸੀ, ਉਹ ਇੱਥੇ ਹੱਲਾਸ਼ੇਰੀ ਦੇ ਗਏ ਕਿ ਪੰਜਾਬ ਦੇ ਵਿੱਚੋਂ ਪਲੰਬਰ ਦੀ ਸਿਖਲਾਈ ਹਾਸਲ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਅਮਰੀਕਾ ਭੇਜਣ। ਔਰ ਸਰਕਾਰ ਜਿਹੜੀ ਹੈ ਜੀ ਉਹਨੂੰ ਇੱਥੇ ਕੋਈ ਸਫਲਤਾ ਜਿਹੜੀ ਇਸ ਮਾਮਲੇ ਦੇ ਉੱਤੇ ਨਹੀਂ ਮਿਲ ਰਹੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਮੀਟਿੰਗ ਦੇ ਦੌਰਾਨ ਉਹਨਾਂ ਨੇ ਖੁਲਾਸਾ ਕੀਤਾ ਸੀਗਾ ਕਿ ਅਮਰੀਕਾ ਦੇ ਵਿੱਚ ਪਲੰਬਰ ਦੀ ਸਿਖਲਾਈ ਹਾਸਲ ਜਿਹੜੇ ਨੌਜਵਾਨਾਂ ਦੀ ਭਾਰੀ ਜ਼ਰੂਰਤ ਹੈ ਜੀ। ਔਰ ਨਿੱਕੀ ਹੇਲੀ ਨੇ ਕਿਹਾ ਕਿ 20,000 ਪੰਜਾਬੀ ਨੌਜਵਾਨਾਂ ਨੂੰ ਤੁਰੰਤ ਅਮਰੀਕਾ ਭੇਜਣ ਦੀ ਗੱਲ ਉਹਨਾਂ ਨੇ ਜਿਹੜੀ ਉਹ ਕਹੀ ਸੀਗੀ। ਔਰ ਪੰਜਾਬ ਦੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ ਜਿਹੜੀ ITIs ਹੈ, ਉਹਦੇ ਵਿੱਚੋਂ ਹਰ ਸਾਲ 4,000 ਨੌਜਵਾਨਾਂ ਨੂੰ ਪਲੰਬਰ ਤੇ 5,000 ਨੌਜਵਾਨਾਂ ਨੂੰ ਵੈਲਡਰ ਦੇ ਕਿੱਤੇ ਦੀ ਸਿਖਲਾਈ ਜਿਹੜੀ ਆ ਉਹ ਦਿੱਤੀ ਜਾਂਦੀ ਆ। ਔਰ ਪੰਜਾਬ ਦੀਆਂ ITIs ਦੇ ਸਰਟੀਫਿਕੇਟ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਮਾਨਤਾ ਜਿਹੜੀ ਆ ਉਹ ਦਿੱਤੀ ਜਾ ਚੁੱਕੀ ਹੈ ਜੀ। ITIs ਦੇ ਵੱਲੋਂ ਜਿਹੜੀਆਂ ਇਸ ਤਰ੍ਹਾਂ ਦੀਆਂ ਟ੍ਰੇਡਰ ਦੀ ਸਿਖਲਾਈ ਹਾਸਲ ਕਰਨ ਵਾਲੇ ਜਿਹੜੇ ਲੋਕ ਨੇ ਜੀ, ਉਹਨਾਂ ਦੀ ਗਿਣਤੀ ਰਿਕਾਰਡ ਹੈ, ਜਿਨ੍ਹਾਂ ਦੀ ਵਿਦੇਸ਼ਾਂ ਦੇ ਵਿੱਚ ਉਹ ਮੰਗ ਜਿਹੜੀ ਹੈ ਜੀ ਉਹ ਕਹੀ ਜਾਂਦੀ ਹੈ। ਔਰ ਸਰਕਾਰੀ ITIs ਦੇ ਵਿੱਚ ਪਲੰਬਰ ਦੀਆਂ 399 ਸੀਟਾਂ ਨੇ, ਜਿਹਦੇ ਵਿੱਚੋਂ 290 ਦੇ ਕਰੀਬ ਹਰ ਸਾਲ ਜਿਹੜੀ ਆ ਉਹ ਭਰਦੀਆਂ ਨੇ। ਹੁਣ ਜਦੋਂ ਇਹ ਮਾਮਲਾ ਸਾਹਮਣੇ ਆਇਆ ਕਿ ਜਿਹੜੀ ਪੰਜਾਬ ਸਰਕਾਰ ਹੈ ਉਹਨੇ ਇਸ ਮਾਮਲੇ ਉੱਤੇ ਕੁਛ ਨਹੀਂ ਕੀਤਾ। ਹਾਂ, ਇੰਨਾ ਜ਼ਰੂਰ ਹੈ, ਤੁਸੀਂ ਦੇਖਿਓ ITIs ਜਿੱਥੇ ਪਹਿਲਾਂ ਪੁੱਛਦਾ ਕੋਈ ਨਹੀਂ ਗਾ, ਸੀਟਾਂ ਜਿਹੜੀਆਂ ਉਹ ਵੀ ਤੁਰੀਆਂ ਫਿਰਦੀਆਂ, ਉੱਥੇ ਹੁਣ ਸੀਟਾਂ ਦੀ ਮਾਰੋ ਮਾਰ ਦੇਖਿਓ ਕਿਹੜੇ ਤਰੀਕੇ ਦੇ ਨਾਲ ਜਿਹੜੀ ਹੈ ਜੀ ਹੁੰਦੀ, ਕਿ ਲੋਕਾਂ ਨੂੰ ਪਤਾ ਹੀ ਹੁਣ ਲੱਗਣਾ ਕਿ ਪਲੰਬਰ ਜਿਹੜੇ ਨੇ ਭੇਜੇ ਜਾ ਸਕਦੇ ਨੇ। ਜੀ ਜੀ ਬਿਲਕੁਲ, ਪਹਿਲਾਂ ਕੋਈ ਖਿਆਲ ਨਹੀਂ ਕਰਦਾ। ਤੇ ਅੱਗੇ ਆਪਾਂ ਕਰੀਏ ਭਾਰਤ ਪਾਕ ਦੋਸਤੀ ਦੀ ਜਿਹੜੀ ਬੱਸ ਸੇਵਾ ਆ, ਉਹਨਾਂ ਨੇ ਹੁਣ ਉਹ ਲਿਮਟਿਡ ਕਰ ਦਿੱਤਾ ਜੀ ਵਾਹਗਾ ਬਾਰਡਰ ਤੱਕ। ਜਿਹੜਾ ਪਾਕਿਸਤਾਨ ਹੈ ਜੀ, ਉਹਨੇ ਸਦਾਏ ਸਰਹੱਦ ਜਿਹੜੀ ਬੱਸ ਸੀਗੀ, ਜਿਹੜੀ ਕਿ ਅਟਲ ਬਿਹਾਰੀ ਵਾਜਪੇਈ ਨੇ 1999 ਦੇ ਵਿੱਚ ਜਿਹੜੀ ਤੇ ਨਵਾਜ਼ ਸ਼ਰੀਫ ਹੋਰਾਂ ਨੇ ਇੱਕ ਸਾਂਝੇ ਫੈਸਲੇ ਦੇ ਦੌਰਾਨ ਜਿਹੜੀ ਸ਼ੁਰੂ ਕੀਤੀ ਸੀਗੀ, ਉਹਨੂੰ ਸੀਮਤ ਕਰ ਦਿੱਤਾ ਜੀ। ਜਿਹੜਾ ਪਾਕਿਸਤਾਨ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ, ਉਹਦੇ ਵਿੱਚ ਇਹ ਕਿਹਾ ਗਿਆ ਕਿ ਵਾਹਗਾ ਦੇ ਉੱਤੇ ਸਾਰਾ ਦਫ਼ਤਰ ਵਗੈਰਾ ਜੀ ਉਹ ਸ਼ਿਫਟ ਕਰ ਦਿੱਤਾ ਹੈ, ਔਰ ਇੱਥੇ ਸ਼ਿਫਟ ਕਰਕੇ ਕਾਗਜ਼ ਪੱਤਰ ਵੀ ਸਾਰੇ ਇੱਥੇ ਹੀ ਲੈ ਆਉਂਦੇ ਨੇ। ਔਰ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਦਿੱਲੀ ਨੂੰ ਜਾਣਾ ਇੱਥੋਂ, ਉਹਨਾਂ ਨੂੰ ਵਾਹਗਾ ਤੱਕ ਜਿਹੜਾ ਜੀ ਉਹ ਪਹਿਲਾਂ ਆਉਣਾ ਪਊਗਾ, ਤੇ ਜਦੋਂ ਜਿਹੜੀ ਬੱਸ ਦਿੱਲੀ ਤੋਂ ਚੱਲੂਗੀ ਉਹ ਵੀ ਵਾਹਗਾ ਤੱਕ ਹੀ ਜਿਹੜੀ ਆ ਉਹ ਰੁਕੂਗੀ, ਇੱਥੋਂ ਹੀ ਜਿਹੜੀ ਆ ਜੀ ਸਵਾਰੀਆਂ ਲਾਹੂਗੀ। ਫਿਰ ਅੱਗੋਂ ਵਾਹਗਾ ਤੋਂ ਉਹਨਾਂ ਨੂੰ ਜਿਹੜੇ ਆ ਜੀ ਬਾਕੀ ਥਾਵਾਂ ਦੇ ਉੱਤੇ ਦੂਸਰੀਆਂ ਜਿਹੜਾ ਟਰਾਂਸਪੋਰਟ ਹੈ, ਬੱਸਾਂ ਜਿਹੜੀਆਂ ਨੇ ਉਹਨਾਂ ਦਾ ਇਸਤੇਮਾਲ ਕਰਨਾ ਪਊਗਾ। ਪਾਕਿਸਤਾਨ ਦੀ ਸਰਕਾਰ ਨੇ ਇਹ ਗੱਲ ਆਖੀ ਹੈ ਜੀ ਕਿ ਇਸ ਤਰ੍ਹਾਂ ਇਸ ਕਰਕੇ ਕੀਤਾ ਜਾ ਰਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਪੇਸ਼ਾਵਰ ਦੇ ਵਿੱਚ ਹਮਲਾ ਹੋਇਆ ਸੀਗਾ, ਉਸ ਤੋਂ ਬਾਅਦ ਅੱਤਵਾਦੀਆਂ ਦੀ ਜਿਹੜੀ ਹੈ ਜੀ ਉਹ ਧਮਕੀ ਹੈ ਕਿ ਇਸ ਬੱਸ ਦੇ ਉੱਤੇ ਹਮਲਾ ਜਿਹੜਾ ਕੀਤਾ ਜਾ ਸਕਦਾ ਹੈ।
ਇਸ ਕਰਕੇ ਉਹਨਾਂ ਨੇ ਇਹਦਾ ਰੂਟ ਜਿਹੜਾ ਦੀ ਉਹ ਸੀਮਤ ਕਰ ਦਿੱਤਾ। ਵੇਖਿਆ ਜਾਵੇ ਤਾਂ ਦੋ ਮੁਲਕਾਂ ਦੇ ਵਿਚਾਲੇ ਬਹੁਤਾ ਕੁਝ ਤਾਂ ਜਿਹੜਾ ਉਹ ਪਿਛਲੇ ਦਿਨਾਂ ਤੋਂ ਤਕਰੀਬਨ ਖੂਹ ਖਾਤੇ ਹੀ ਪੈ ਗਿਆ। ਇਹ ਜ਼ਰੂਰ ਜਿਹੜਾ ਚੱਲ ਰਹੀ ਸੀ ਤਾਂ ਇਹਦੇ ਨਾਲ ਅਸਰ ਤਾਂ ਦੋਵਾਂ ਮੁਲਕਾਂ ਦੇ ਉੱਤੇ ਜਿਹੜਾ ਪਊਗਾ। ਭਾਰਤ ਨੇ ਇਹ ਗੱਲ ਆਖੀ ਹੈ ਕਿ ਜੇ ਤਾਂ ਇਹ ਟੈਂਪਰੇਰੀ ਆ ਤਾਂ ਸਮਝੀ ਜਾ ਸਕਦੀ ਗੱਲ, ਪਰ ਉਹਨਾਂ ਨੇ ਕਿਹਾ ਕਿ ਜੇ ਇਹ ਪੱਕੇ ਤੌਰ ਦੇ ਉੱਤੇ ਕਰਤਾ ਰੱਦ ਤਾਂ ਉਹਨਾਂ ਨੇ ਇਹਦੇ ਉੱਤੇ ਰੋਸ ਜਿਹੜਾ ਪ੍ਰਗਟ ਕੀਤਾ ਕਿ ਇਹ ਚੱਲਦੀ ਰਹਿਣੀ ਚਾਹੀਦੀ ਸੀ ਬਸ ਕਿਸੇ ਤਰੀਕੇ ਦੇ ਨਾਲ ਜੀ। ਅਤੇ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਜੀ, ਜਥੇਦਾਰ ਆਨੰਦਗੜ੍ਹ ਵੱਲੋਂ ਜਿਹੜਾ ਰੋਸ ਮਾਰਚ ਕੱਢਿਆ ਗਿਆ ਸੀ, ਕਹਿੰਦੇ ਉਸ ਨੂੰ ਵੀ ਥਾਂ ਥਾਂ ਤੇ ਬਹੁਤ ਰੋਕਿਆ ਗਿਆ। ਬਿਲਕੁਲ, ਜਿਹੜਾ ਇਹ ਰੋਸ ਮਾਰਚ ਜਿਹੜਾ ਕੱਢਿਆ ਜਾ ਰਿਹਾ ਜੀ, ਇਹਦੇ ਵਾਸਤੇ ਇਹ ਕਿਹਾ ਜਾ ਰਿਹਾ ਜੀ ਵੱਖੋ ਵੱਖਰੀਆਂ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਚੱਲ ਰਹੀਆਂ ਨੇ। ਇਹ ਵੀ ਕਿਹਾ ਜਾ ਰਿਹਾ ਕਿ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨੂੰ ਜਰਕਾਉਣ ਦੇ ਵਾਸਤੇ ਇੱਕ ਜਿਹੜਾ ਦੀ ਇਹ ਸਿੱਖ ਪੱਤਾ ਜਿਹੜਾ ਖੇਡਿਆ ਜਾ ਰਿਹਾ ਰਲ ਮਿਲ ਕੇ ਕਿਤੇ ਨਾ ਕਿਤੇ। ਔਰ ਬਠਿੰਡਾ ਦੀ ਪੁਲਿਸ ਜਿਹੜੀ ਆ ਜੀ ਉਹਨੇ ਬਲਵੰਤ ਸਿੰਘ ਆਨੰਦਗੜ੍ਹ ਹੋਰਾਂ ਦੇ ਵੱਲੋਂ ਤੱਕ ਦਮਦਮਾ ਸਾਹਿਬ ਤੋਂ ਜਿਹੜਾ ਰਵਾਨਾ ਕੀਤਾ ਰੋਸ ਮਾਰਚ ਹੈ ਉਹਨੂੰ ਥਾਂ ਥਾਂ ਦੇ ਉੱਤੇ ਉਹਨੂੰ ਰੋਕਣ ਦੀ ਜਿਹੜੀ ਆ ਜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਹੈ। ਔਰ ਇਹ ਗੁਰਬਖਸ਼ ਸਿੰਘ ਖਾਲਸਾ ਦੀ ਹਮਾਇਤ ਦੇ ਵਿੱਚ ਜਿਹੜਾ ਰੋਸ ਮਾਰਚ ਇਹ ਕੱਢਿਆ, ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿਅਕਤੀ ਵੀ ਜਿਹੜੇ ਉਹ ਸ਼ਾਮਲ ਹੋਏ। ਬਠਿੰਡਾ ਤਲਵੰਡੀ ਸਾਬੋ ਸੜਕ ਦੇ ਉੱਤੇ ਜਿਹੜੇ ਥਾਂ ਥਾਂ ਬੈਰੀਕੇਡ ਪੁਲਿਸ ਨੇ ਲਾਏ ਸੀ ਔਰ ਥਾਂ ਥਾਂ ਦੇ ਉੱਤੇ ਇਹਨੂੰ ਰੋਕਿਆ ਵੀ ਜਿਹੜਾ ਗਿਆ ਜੀ। ਔਰ ਬਠਿੰਡੇ ਤੋਂ ਇਹ ਜਿਹੜਾ ਰਵਾਨਾ ਹੋਇਆ ਸੀਗਾ, ਗੱਡੀਆਂ ਮੋਟਰਸਾਈਕਲ ਜਿਹੜੇ ਕਾਫੀ ਇਹਦੇ ਵਿੱਚ ਜਿਹੜੇ ਸ਼ਾਮਲ ਨੇ, ਪੈਦਲ ਵੀ ਕੁਝ ਲੋਕ ਜਿਹੜੇ ਉਹ ਤੁਰ ਰਹੇ ਨੇ। ਜਿਹੜਾ ਪੁਲਿਸ ਆ ਜੀ ਉਹ ਇਹ ਕਹਿੰਦੀ ਆ ਕਿ ਇਹਨੂੰ ਰੋਸ ਮਾਰਚ ਨੂੰ ਇਸ ਕਰਕੇ ਥਾਂ ਥਾਂ ਦੇ ਉੱਤੇ ਰੋਕਿਆ ਜਾ ਰਿਹਾ ਕਿ ਟ੍ਰੈਫਿਕ ਜਿਹੜਾ ਉਹ ਜਾਮ ਹੋ ਜਾਣਾ ਸੀਗਾ ਔਰ ਸੈਕਟਰੀਏਟ ਦੇ ਵਿੱਚ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਸੀਗਾ, ਤਾਂ ਕਰਕੇ ਜਿਹੜਾ ਜੀ ਉਹਨਾਂ ਨੇ ਕਿਹਾ ਕਿ ਇਹਨੂੰ ਰੋਕਿਆ ਗਿਆ। ਪਰ ਦੂਜੇ ਕੁਝ ਜਿਹੜੇ ਪੱਖ ਨੇ ਉਹ ਕਹਿੰਦੇ ਨੇ ਕਿ ਜਾਣ ਬੁੱਝ ਕੇ ਇਹਨੂੰ ਥੋੜੀ ਜਿਹੀ ਹਵਾ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ। ਰੋਕਿਆ ਇਸ ਕਰਕੇ ਜਾ ਰਿਹਾ ਕਿ ਲੋਕਾਂ ਦੇ ਵਿੱਚ ਜਿਹੜੀ ਹੈ ਉਹ ਚਰਚਾ ਹੋਵੇ ਤੇ ਇਹਨੂੰ ਹੁੰਗਾਰਾ ਮਿਲੇ ਤੇ ਬੀਜੇਪੀ ਨੂੰ ਪਤਾ ਲੱਗੇ ਜੀ ਫਿਰ ਇਹੋ ਜਿਹੇ ਰੋਸ ਮਾਰਚ ਨਿਕਲ ਸਕਦੇ ਆ ਜੇ ਉਹਨਾਂ ਨੇ ਹਮਾਇਤ ਵਾਪਸ ਲਈ। ਅਖੀਰ ਦੇ ਵਿੱਚ ਆਜਨਾਮਾ ਕਿ ਚੰਡੀਗੜ੍ਹ ਵਿੱਚ ਜਿੱਤੇ ਹੁਣ ਕਾਂਗਰਸੀਏ, ਹੋ ਗਈ ਭਾਜਪਾ ਦੀ ਭਾਰੀ ਹਾਰ ਮੀਆਂ। ਚੰਡੀਗੜ੍ਹ ਵਿੱਚ ਜਿੱਤੇ ਹੁਣ ਕਾਂਗਰਸੀਏ, ਹੋ ਗਈ ਭਾਜਪਾ ਦੀ ਭਾਰੀ ਹਾਰ ਮੀਆਂ। ਲੱਗਦਾ ਪੱਲਾ ਤਾਂ ਭਾਰਾ ਸੀ ਭਾਜਪਾ ਦਾ, ਪਈ ਅੰਦਰ ਤੋਂ ਪੁੱਠੀ ਸੀ ਮਾਰ ਮੀਆਂ। ਲਾਈ ਕਿਸੇ ਹੁਣ ਸੁਣੀ ਦੀ ਉਲਟਬਾਜ਼ੀ, ਤਾਂ ਹੀ ਲੱਗੀ ਨਹੀਂ ਪਾਰਟੀ ਪਾਰ ਮੀਆਂ। ਮੁਫਤ ਵਿੱਚ ਨਹੀਂ ਕਿਸੇ ਨੇ ਵੋਟ ਪਾਈ, ਪਹਿਲਾਂ ਜੋਖਿਆ ਥੈਲੀ ਦਾ ਭਾਰ ਮੀਆਂ। ਮੁੱਲ ਵੋਟਾਂ ਦਾ ਕਿਸੇ ਲਿਆ ਵੱਟ, ਜੇਕਰ ਕੋਈ ਹੋਵੇ ਕਿਉਂ ਪਿਆ ਹੈ ਮੀਆਂ। ਮੁੱਲ ਵੋਟਾਂ ਦਾ ਕਿਸੇ ਲਿਆ ਵੱਟ, ਜੇਕਰ ਕੋਈ ਹੋਵੇ ਕਿਉਂ ਪਿਆ ਹੈਰਾਨ ਮੀਆਂ। ਵਿਕਦੇ ਫਿਰਨ ਜਦ ਸੜੇ ਸਿਧਾਂਤ, ਇੱਥੇ ਵਿਕਦਾ ਨਾਲ ਹੈ ਦੀਨ ਅਮਾਨ ਮੀਆਂ। ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਸਲ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਦੱਸਿਆ ਕਿ ਉੱਥੇ ਦੀਆਂ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ। ਬਲਵਿੰਦਰ ਕੌਰ ਵੱਲੋਂ ਵੀ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।